ਇਹ ਦੇਖੋ ਖਤਮ ਹੁੰਦੀ ਜਿਹੜੀ ਇਹ ਨਾ ਸਕਾਫਤ ਬਜ਼ੁਰਗਾਂ ਦੇ ਬਣਾਏ ਘਰ। ਇਹਨਾਂ ਦੇ ਅੰਦਰ ਨਾ ਜਾ ਕੇ ਤੁਹਾਨੂੰ ਵਿਖਾ ਲਿਆ, ਤੁਸੀਂ ਫਿਕਰ ਨਾ ਕਰੋ। ਇਸ ਤੋਂ ਬਾਅਦ ਇੱਕ ਹੋਰ ਘਰ ਹੈ, ਉਹ ਵੀ ਤੁਹਾਨੂੰ ਦਿਖਾ ਲਿਆ, ਲੇਕਿਨ ਪਹਿਲਾਂ ਮੈਂ ਤੁਹਾਨੂੰ ਉਸ ਤੋਂ ਬਾਅਦ ਸਾਹਮਣੇ ਇੱਕ ਹੋਰ ਕਮਰਾ, ਫਿਰ ਉਸ ਕਮਰੇ ਦੇ ਪਿੱਛੇ ਇੱਕ ਕਮਰਾ। ਇਹ ਸਾਰਾ ਕੁਝ ਇਸ ਵੀਡੀਓ 'ਚ ਤੁਸੀਂ ਦੇਖੋਗੇ। ਇਹ ਚੁੱਲ੍ਹਾ ਚੌਂਤਰਾ, ਇੱਥੇ ਰੋਟੀਆਂ ਬਣਾਈਆਂ ਜਾਂਦੀਆਂ ਨੇ। ਕਿੱਥੇ ਗਏ ਉਹ ਮਿਸਤਰੀ ਜਿਹੜੇ ਆ ਦਰਵਾਜ਼ੇ ਬਣਾ ਕੇ ਨੇ, ਤੇ ਕਿੱਥੇ ਗਏ ਉਹ ਰਾਜ ਜਿਨ੍ਹਾਂ ਨੇ ਇੱਟਾਂ ਲਾਈਆਂ ਸਨ। ਜੱਗ ਜਿਉਂਦਿਆਂ ਦੇ ਮੇਲੇ ਦੋਸਤੋ, ਕਦਰ ਉਨੀ ਹੁੰਦੀ ਹੈ ਜਿਹਦਾ ਪੱਲਾ ਲੱਗਾ ਹੋਏ। ਲੇਕਿਨ ਇਹ ਖੰਡਰਨੁਮਾ ਖੂਬਸੂਰਤ ਘਰ ਅੱਜ ਵੀ ਮੌਜੂਦ ਨੇ। ਓਏ ਹੋਏ ਹੋਏ ਹੋਏ, ਅੰਦਰ ਚੱਲ ਕੇ ਦਿਖਾ ਲਿਆ ਤੁਹਾਨੂੰ ਕਮਰਾ ਜੀ। ਇਹਦਾ ਦਰਵਾਜ਼ਾ ਟੁੱਟ ਗਿਆ, ਲੇਕਿਨ ਅੰਦਰ ਕੀ ਹੈਗਾ ਦੇਖੋ ਜੀ। ਹੁਣ ਮੱਛਰ ਉੱਡਦਾ ਪਿਆ ਅੱਗੇ ਨਾ ਇਸ ਕਮਰੇ 'ਚ, ਤੇ ਜਗ੍ਹਾ ਜਗ੍ਹਾ ਬੋਰੀਆਂ ਸਮਾਨ। ਅੱਲਾ ਬੇਤਾ ਜਾਣਦਾ ਇਹਦੇ ਵਿੱਚ ਕੀ ਹੈਗਾ ਜੀ। अस्सलाम वालेकुम दोस्तों, मैं औरंगजेब बेग और इस ਵੇਲੇ मौजूद हैगा ਵਾ ਪਿੰਡ ਡੋਡਾ, ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ। ਠੀਕ ਹੋ ਗਿਆ। ਇੱਥੇ ਤੁਹਾਨੂੰ ਦਿਖਾ ਲੈਂਦੇ ਆ ਪੁਰਾਣੇ ਹਿੰਦੂ ਅਮੀਰ ਖੱਤਰੀਆਂ ਦੇ ਘਰ, ਸੁਨਿਆਰਿਆਂ ਦੇ ਘਰ, ਔਰ ਇਹਦੇ ਨਾਲ ਇੱਥੋਂ ਦਾ ਤਾਰੀਖੀ ਮੀਨਾ ਬਾਜ਼ਾਰ। ਠੀਕ ਹੈ ਜੀ, ਉਹ ਕਿਸ ਹਾਲ ਦੇ ਵਿੱਚ। ਤੇ ਚਲੋ ਤੁਹਾਨੂੰ ਦਿਖਾ ਲੈਂਦੇ ਆ ਪਿੰਡ ਡੋਡਾ ਦਾ ਪੁਰਾਣੇ ਘਰ। ਅੱਛਾ ਦੋਸਤੋ, ਇਸ ਪਿੰਡ ਦੇ ਵਿੱਚ ਇਹ ਦੇਖੋ, ਇਹ ਮੋਟੀ ਇੱਟ ਨਾਲ ਘਰ ਬਣੇ ਨੇ, ਤੇ ਇਹਦੇ ਨਾਲ ਹੀ ਆ ਕੁਛ ਛੋਟੀ ਇੱਟ ਨਾਲ। ਇਹ ਦੇਖੋ ਖਤਮ ਹੁੰਦੀ ਜਿਹੜੀ ਇਹ ਨਾ ਸਕਾਫਤ ਬਜ਼ੁਰਗਾਂ ਦੇ ਬਣਾਏ ਘਰ। ਇਹਨਾਂ ਦੇ ਅੰਦਰ ਨਾ ਜਾ ਕੇ ਤੁਹਾਨੂੰ ਵਿਖਾ ਲਿਆ, ਤੁਸੀਂ ਫਿਕਰ ਨਾ ਕਰੋ। ਇਸ ਤੋਂ ਬਾਅਦ ਇੱਕ ਹੋਰ ਘਰ ਹੈ, ਉਹ ਵੀ ਤੁਹਾਨੂੰ ਦਿਖਾ ਲਿਆ, ਲੇਕਿਨ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ। ਦੇਖੋ ਇਹਦੀ ਚੁਗਾਠ ਔਰ ਇਹਦਾ ਸਾਦਾ ਦਰਵਾਜ਼ਾ। ਆਏ ਹਾਏ ਹਾਏ, ਇਹ ਦੇਖੋ ਜੀ, ਇਹ ਬਰਾਮਦਾ, ਸਾਹਮਣੇ ਪੌੜੀਆਂ, ਉਸ ਤੋਂ ਬਾਅਦ ਸਾਹਮਣੇ ਇੱਕ ਹੋਰ ਕਮਰਾ, ਫਿਰ ਉਸ ਕਮਰੇ ਦੇ ਪਿੱਛੇ ਇੱਕ ਕਮਰਾ। ਇਹ ਸਾਰਾ ਕੁਝ ਇਸ ਵੀਡੀਓ 'ਚ ਤੁਸੀਂ ਦੇਖੋਗੇ। ਕਿੱਥੇ ਗਈ ਹੈ ਫੈਮਿਲੀ ਹੈ ਜੀ। ਇਹ ਦੇਖ, 1947 ਦੀ ਪਾਰਟੀਸ਼ਨ ਤੋਂ ਪਹਿਲੇ ਇਹ ਜਿਸ ਫੈਮਿਲੀ ਦਾ ਘਰ ਸੀ, ਕਾਸ਼ ਕਿ ਉਹ ਆਪਣਾ ਘਰ ਵੇਖ ਲੇ। ਕਾਸ਼ ਕਿ ਉਹ ਕੋਈ ਜ਼ਿੰਦਾ ਹੋਏ ਜਿਹੜਾ ਪਛਾਣ ਸਕੇ ਕਿ ਉਹ ਇਹ ਸਾਡਾ ਘਰ ਜੇ, ਇਹ ਸਾਡੀਆਂ ਸੀੜੀਆਂ ਜੇ, ਇਹ ਪੌੜੀਆਂ ਉੱਤੇ ਜਾਂਦੀਆਂ ਸਨ, ਤੇ ਇਹ ਛੱਤ ਸਾਡੀ ਬਿਲਕੁਲ ਐ ਹੀ ਜੇ। ਕਾਸ਼ ਕਿ ਉਹ ਕੋਈ ਬਜ਼ੁਰਗ ਦੀ ਖਵਾਹਿਸ਼ ਪੂਰੀ ਹੋ ਜੇ। ਮੇਰਾ ਤਾਂ ਕੰਮ ਹੈ ਜਨਾਬ, ਕੱਢ ਕੇ ਪੁਰਾਣੀਆਂ ਵੀਡੀਓ, ਪੁਰਾਣੇ ਘਰ, ਪੁਰਾਣੀਆਂ ਦੁਕਾਨਾਂ ਤੁਹਾਨੂੰ ਦਿਖਾ ਦਿੰਦੀਆਂ। ਤੁਸੀਂ ਅੱਗੇ ਉਹਨੂੰ ਸ਼ੇਅਰ ਕਰਦੇ ਜਾਇਆ ਕਰੋ ਗਰੁੱਪਾਂ ਦੇ ਵਿੱਚ, ਤਾਂ ਕਿ ਜਿਹਦਾ ਕੋਈ ਹੈ ਸ਼ਾਇਦ ਉਹ ਕੋਈ ਪਹਿਚਾਣ ਲੇ। ਦੇਖੋ ਨਾ ਕਿੰਨਾ ਖੂਬਸੂਰਤ ਦਰਵਾਜ਼ਾ। ਆਏ ਅੰਦਰ ਚੱਲ ਕੇ ਦੇਖਦੇ ਤੁਹਾਨੂੰ ਦਿਖਾ ਲਿਆ। ਓਏ ਹੋਏ ਹੋਏ, ਇਹ ਦੇਖੋ ਜਨਾਬ, ਓਰੀਜਨਲ ਘਰ ਅੱਜ ਵੀ ਖੂਬਸੂਰਤ ਕਮਰਾ ਛੋਟੀ ਇੱਟ ਦਾ ਬਣਿਆ। ਤੇ ਇਹ ਉਸ ਤੋਂ ਪਿੱਛੇ ਕੋਠਰੀ, ਪਸਾਰ ਤੇ ਕੋਠਰੀ। ਜਿਹੜਾ ਪਹਿਲਾ ਕਮਰਾ ਉਹਨੂੰ ਪਸਾਰ ਕਿਹਾ ਜਾਂਦਾ ਸੀ, ਤੇ ਜਿਹੜਾ ਉਸ ਤੋਂ ਵਿੱਚ ਇੱਕ ਹੋਰ ਅੱਗੇ ਕਮਰਾ ਸੀ ਉਹਨੂੰ ਕੋਠਰੀ। ਇਹ ਦੇਖੋ ਜੀ, ਆਏ ਹਾਏ, ਯਾਦਾਂ ਹੀ ਰਹਿ ਗਈਆਂ। ਇਹ ਉਹ ਕਮਰੇ ਨੇ ਜਨਾਬ ਜਿੱਥੇ ਉਹ ਖਾਨਦਾਨ ਆਬਾਦ ਸੀ ਜਿਹਨੇ ਪੈਸੇ ਲਾਏ ਸਨ। ਤੇ ਇਹ ਸਮਾਨ ਅੱਜ ਹੈ ਤੇ ਸਮਾਨ ਨਵਾਂ ਹੈ, ਲੇਕਿਨ ਇਸ ਤਰ੍ਹਾਂ ਹੀ ਲੱਗ ਰਿਹਾ ਕਿ ਜਿਸ ਤਰ੍ਹਾਂ ਅੱਜ ਵੀ 47 ਦਾ ਉਜਾੜਾ ਪਿਆ। ਇਹ ਆਲੇ, ਸਮਾਨ ਰੱਖਣ ਵਾਲੇ ਜਿਹੜੇ ਆਲੇ ਨੇ, ਰੈਕਸ, ਮਾਡਰਨ ਦੌਰ 'ਚ ਰੈਕਸ, ਤੇ ਇਹ ਉਹੀ ਪੁਰਾਣੀਆਂ ਛੱਤਾਂ ਤੇ ਕੰਧਾਂ। ਇਹ ਦੇਖੋ, ਇਹ ਬਿਲਕੁਲ ਓਰੀਜਨਲ ਜਿਹੜਾ 47 ਦਾ ਜਿਹੜਾ ਹੈਗਾ ਨਾ ਘਰ, ਉਹ ਤੁਹਾਨੂੰ ਦਿਖਾ ਰਿਹਾ। ਬਲਕਿ ਇਹ ਛੋਟੀ ਇੱਟ ਨਾਲ ਬਣਿਆ ਤੇ ਕੋਈ 200 ਸਾਲ ਪੁਰਾਣਾ ਲੱਗ ਰਿਹਾ। ਓਏ ਹੋਏ ਹੋਏ, ਦੇਖੋ ਜੀ, ਅਸਲ ਵਿੱਚ ਕੋਠਰੀ 'ਚ ਖੜਾ ਜਿੱਥੇ ਹਨੇਰਾ ਤੇ ਇਹ ਪਸਾਰ, ਤੇ ਇਸ ਤੇ ਅੱਗੇ ਸਿਹਨ। ਇਹ ਅਲਮਾਰੀਆਂ, ਅੰਗੀਠੀਆਂ, ਤੇ ਇਹ ਜਨਾਬ ਇਸ ਘਰ ਦਾ ਤੁਹਾਨੂੰ ਸਿਹਨ ਦਿਖਾ ਰਿਹਾ ਹੁਣ ਮੈਂ। ਉੱਤੇ ਛੱਤ, ਇਹ ਹਾਲ ਹੈ ਗਿਆ ਨਾ ਇਸ ਘਰ ਦਾ, ਤੇ ਇਹ ਸੀੜੀਆਂ ਉਹੀ ਪੁਰਾਣੀਆਂ ਜਿੱਥੇ ਇਹਨਾਂ ਦੀਆਂ ਕਦੀ ਫੈਮਿਲੀ ਦੀਆਂ ਕੁੜੀਆਂ ਉੱਤੇ ਜਾ ਕੇ ਧੁੱਪ ਸੇਕਦੀਆਂ ਹੋਣਗੀਆਂ,
ਕੱਪੜੇ ਫੋਲਦੀਆਂ ਹੋਣਗੀਆਂ ਜਾਂ ਸੌਂਦੇ ਹੋਣਗੇ ਉੱਤੇ ਰਾਤ ਨੂੰ ਲੋਕ ਗਰਮੀਆਂ ਦੇ ਵਿੱਚ। ਅੱਜ ਦਰਵਾਜ਼ਾ ਉੱਥੇ ਹੀ ਮੌਜੂਦ ਹੈ, ਉਹ ਹੀ ਪੁਰਾਣੇ ਸਟਾਈਲ ਦਾ ਜਿਹੜਾ ਇਨਫਰਾਸਟਰਕਚਰ। ਇਹ ਦੇਖੋ, ਇਹ ਵੀ ਇੱਕ ਆਲਾ ਸਮਾਨ ਰੱਖਣ ਵਾਸਤੇ ਤਿਜੋਰੀ, ਦੇਸੀ ਤਿਜੋਰੀ ਤੁਸੀਂ ਇਹਨੂੰ ਕਹਿ ਸਕਦੇ ਹੋ। ਇਹਦੇ 'ਚ ਜੋ ਵੀ ਸਮਾਨ ਹੈ ਉਹ ਰੱਖ ਲੈਂਦੇ ਹੁੰਦੇ ਸਨ। ਅਤੇ ਇਹਦੇ ਨਾਲ ਹੀ ਬਣਿਆ ਦਾ ਇਹ ਦੀਵਾ ਰੱਖਣ ਵਾਸਤੇ ਇੱਕ ਛੋਟਾ ਆਲਾ। ਅਤੇ ਇਹ ਉਹੀ ਪੁਰਾਣਾ ਦਰਵਾਜ਼ਾ, ਉੱਤੇ ਇਹ ਜਾਲੀ ਲੱਗੀ ਹੈ ਹਵਾ ਅਤੇ ਰੋਸ਼ਨੀ ਵਾਸਤੇ। ਕਿੱਥੇ ਗਏ ਉਹ ਮਿਸਤਰੀ ਜਿਹੜੇ ਆ ਦਰਵਾਜ਼ੇ ਬਣਾ ਗਏ ਨੇ, ਅਤੇ ਕਿੱਥੇ ਗਏ ਉਹ ਰਾਜ ਜਿਨ੍ਹਾਂ ਨੇ ਇੱਟਾਂ ਲਾਈਆਂ ਸਨ, ਅਤੇ ਕਿੱਥੇ ਗਈ ਉਹ ਫੈਮਿਲੀ ਜਿਨ੍ਹਾਂ ਇਸ ਘਰ 'ਚ ਜਨਮ ਲਿਆ, ਵੱਡੇ ਹੋਏ। 47 ਆ ਗਿਆ ਅਤੇ ਫਿਰ ਉਸ ਤੋਂ ਬਾਅਦ ਇਹ ਘਰ ਛੱਡਣਾ ਪੈ ਗਿਆ, ਅਤੇ 75 ਸਾਲ ਤੋਂ ਇਹ ਘਰ ਉਸ ਫੈਮਿਲੀ ਤੋਂ ਦੂਰ ਹੈ, ਉਸ ਫੈਮਿਲੀ ਦੀ ਰਾਹ ਤੱਕ ਰਿਹਾ ਹੈ ਜਿਨ੍ਹਾਂ ਇਹਦੇ 'ਤੇ ਖਰਚਾ ਕਰਕੇ ਤੇ ਇਹਦੀ ਤਮੀਰ ਕੀਤੀ ਸੀ। 47 ਦੀਆਂ ਨਿਸ਼ਾਨੀਆਂ। ਅੱਜ ਦੋਸਤੋ ਲੋਕ ਕੋਈ ਸੋਨੇ ਦਾ ਘਰ ਤਾਂ ਬਣਾ ਸਕਦੇ ਨੇ, ਵੱਡੀਆਂ ਵੱਡੀਆਂ ਹਾਊਸਿੰਗ ਕਲੋਨੀਆਂ 'ਚ ਲਗਜ਼ਰੀ ਘਰ ਸ਼ੀਸ਼ੇ ਦਾ ਇੱਕ ਸਾਰਾ ਬਣਾ ਛੱਡਦੇ ਨੇ, ਲੇਕਿਨ ਇਹ ਨਹੀਂ ਬਣਾ ਸਕਦੇ। ਇਹ ਮਿਸਤਰੀ ਹੀ ਨਹੀਂ ਲੱਭ ਸਕਦੇ ਜਿਹੜਾ ਇਸ ਤਰ੍ਹਾਂ ਦਾ ਸਾਦਾ ਅਤੇ ਮਜ਼ਬੂਤ ਕੰਮ ਕਰ ਸਕਦੇ। ਹਾਏ 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 ਹਾਏ, ਜੱਗ ਜਿਉਂਦਿਆਂ ਦੇ ਮੇਲੇ। ਦੋਸਤੋ ਕਦਰ ਉਹਨੂੰ ਹੀ ਹੁੰਦੀ ਹੈ ਜਿਹਦਾ ਪੱਲਾ ਲੱਗਾ ਹੋਏ, यानी जिसकी जेब से कुछ लगाओ। पुरानियां छत्तां कित्थे गए आ लोग। ए जनाब तुसी देखो, ओरिजिनल तुहानूं हर चीज़ मैं दिखा रहा इसलिए कि तुसी वेख के ते ये अंदाज़ा ला सको कि उस दौर दे फने तमीर कैसा हुंदा सी जिहड़ा अज तक भी मौजूद है। कोई सरिया, कोई सीमेंट नहीं। ਇਹ ਪੱਕੀਆਂ ਕੰਧਾਂ ਨੇ, ਲੇਕਿਨ ਇਹਨੂੰ ਚੂਨਾ ਫੇਰਿਆ। ਇਹ ਮਿੱਟੀ ਹੈਗੀ ਹੈ, ਇਹ ਕੰਧਾਂ ਦੇ ਚਾਰ ਫੇਰੇ ਨਾ ਮਿੱਟੀ ਲਾਈ ਹੈ। ਮਿੱਟੀ ਦਾ ਨੀਲੇ ਰੰਗ ਦਾ ਜਿਹੜਾ ਨਾ ਇਹਦੇ ਥੱਲੇ ਮਿੱਟੀ ਹੈ, ਠੰਡੀਆਂ ਰਹਿਣ ਕੰਧਾਂ। ਅਤੇ ਇਹ ਅਲਮਾਰੀ ਅਤੇ ਇਹ ਦੀਵਾ ਰੱਖਣ ਵਾਸਤੇ ਉਹੀ ਫਿਰ ਆਲਾ ਬਣਿਆ। ਅਤੇ ਇਹ ਕੋਠਰੀ ਪਿੱਛੇ ਹਾਲੇ ਵੀ ਤੁਹਾਨੂੰ ਘੋਰ ਦੇ ਨਾਲ ਹੀ ਇਸੇ ਗਲੀ 'ਚ ਇੱਕ ਹੋਰ ਘਰ ਹੈ, ਉਹ ਵੀ ਹਿੰਦੂ ਫੈਮਿਲੀ ਦਾ ਸੀ, ਅਤੇ ਉਹ ਵੀ ਤੁਹਾਨੂੰ ਦਿਖਾ ਲੈਂਦੇ ਹਾਂ। ਉਹ ਵੀ ਬਹੁਤ ਖੂਬਸੂਰਤ ਆਪਣੇ ਦੌਰ ਦਾ ਬਣਿਆ, ਸਾਦਾ ਅਤੇ ਖੂਬਸੂਰਤ ਘਰ। ਇਹ ਘਰ ਉਦੋਂ ਦੇ ਪੱਕੇ ਬਣੇ ਨੇ ਜਦੋਂ ਆਮ ਲੋਕਾਂ ਕੋਲ ਕੱਚੇ ਘਰ ਬਣਾਉਣ ਲਈ ਵੀ ਪੈਸੇ ਨਹੀਂ ਸਨ ਹੁੰਦੇ। ਬੜੇ ਬੜੇ ਅਮੀਰ ਵੀ ਲੋਕ ਜਿਹੜੇ ਨੇ ਕੱਚਿਆਂ ਘਰਾਂ 'ਚ ਰਹਿੰਦੇ ਸਨ। ਅਤੇ ਚਲੋ ਇਹ ਦੂਸਰੇ ਘਰ 'ਚ ਮੈਂ ਚੱਲਣਾ। ਇਹ ਘਰ ਜਿਹੜਾ ਨਾ ਇਹ ਅੰਦਰੋਂ ਤੁਹਾਨੂੰ ਮੈਂ ਬਹਾਲ ਚੁੱਕਿਆ ਵਾਂ, ਠੀਕ ਹੈ ਨਾ। ਇਹ ਜਿਹੜਾ ਘਰ ਹੈ, ਅਤੇ ਇਹਦੇ ਨਾਲ ਅੱਗੇ ਜਿਹੜੇ ਘਰ ਨਾ ਪੁਰਾਣੇ ਹੁਣ ਉਹਨਾਂ 'ਚ ਮੈਂ ਲੈ ਕੇ ਤੁਹਾਨੂੰ ਜਾ ਰਿਹਾ ਵਾਂ। ਇਹ ਘਰ ਤੁਸੀਂ ਵੇਖ ਚੁੱਕੇ ਅੰਦਰੋਂ, ਮੈਂ ਸਿਰਫ ਤੁਹਾਨੂੰ ਬਾਹਰੋਂ ਦਰਵਾਜ਼ਾ ਦਿਖਾ ਲੈਣਾ। ਅਤੇ ਇਹ ਦੇਖੋ, ਇਹ ਵੀ ਪੁਰਾਣਾ ਘਰ ਹੈ, ਲੇਕਿਨ ਇਹ 'ਚ ਫੈਮਿਲੀ ਰਹਿ ਰਹੀ ਹੈ ਔਰ ਇਹਨੂੰ ਲੌਕ ਲੱਗਾ। ਇਹ ਵੀ ਪੁਰਾਣਾ ਘਰ ਹੈ ਪਿੱਛੋਂ ਜਾ ਕੇ, ਲੇਕਿਨ ਨਵਾਂ ਬਣਾ ਲਿਆ ਲੋਕਾਂ ਨੇ। ਅਤੇ ਇਹ ਜਨਾਬ ਇੱਕ ਘਰ ਉਹਨਾਂ ਦੇ ਅੰਦਰ ਚੱਲਦੇ ਆ, ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਕਿ ਜਿਹਦਾ ਬਾਹਰਲਾ ਦਰਵਾਜ਼ਾ ਹੀ ਨਹੀਂ, ਅੰਦਰੋਂ ਘਰ ਹੈ। ਦੇਖੋ ਤੁਸੀਂ, ਹਵੇਲੀ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ। ਇਹ ਜਨਾਬ ਇਹ ਚੁੱਲ੍ਹਾ ਚੌਂਤਰਾ, ਇੱਥੇ ਰੋਟੀਆਂ ਬਣਾਈਆਂ ਜਾਂਦੀਆਂ ਨੇ। ਅਤੇ ਇਹ ਜਨਾਬ ਅੱਜ ਵੀ ਉਹੀ ਪੂਰਾ ਦੇਸੀ ਤਰੀਕਾ। ਇੱਥੇ ਕਮਰਾ ਇੱਕ ਹੁੰਦਾ ਸੀ, ਉਹ ਢੱਟ ਚੁੱਕਿਆ ਪੁਰਾਣਾ, ਅਤੇ ਇਹ ਸਿਹਨ ਹੈ। ਅਤੇ ਇਹ ਆਪਣੇ ਦੌਰ ਦਾ ਖੂਬਸੂਰਤ ਘਰ। ਮੈਂ ਇੱਕ ਕਮਰੇ ਦੇ ਵਿੱਚ ਦੇਖੋ ਤੁਸੀਂ ਮੇਰੇ ਪਿੱਛੇ ਬਹੁਤ ਹੀ ਖੂਬਸੂਰਤ ਉੱਤੇ ਰੋਸ਼ਨਦਾਨ। ਅਤੇ ਇਹ ਜਨਾਬ ਐਸ਼ਦਾਨ। ਇੱਥੇ ਵੀ ਕਮਰਾ ਹੁੰਦਾ ਸੀ ਜਿਹੜਾ ਕਿ ਹੁਣ ਨਹੀਂ ਹੈਗਾ, ਅਤੇ ਯਾਦਾਂ ਜ਼ਰੂਰ ਹੈਗੀਆਂ ਨੇ। ਉਹ ਫੈਮਿਲੀ ਨਹੀਂ ਹੈਗੀ, ਉਹ ਲੋਕ ਨਹੀਂ ਹੈਗੇ, ਲੇਕਿਨ ਇਹ ਖੰਡਰਨੁਮਾ ਖੂਬਸੂਰਤ ਘਰ ਅੱਜ ਵੀ ਮੌਜੂਦ ਨੇ। ਓਏ ਹੋਏ ਹੋਏ ਹੋਏ, ਅੰਦਰ ਚੱਲ ਕੇ ਦਿਖਾ ਲਿਆ ਤੁਹਾਨੂੰ ਕਮਰਾ ਜੀ। ਇਹਦਾ ਦਰਵਾਜ਼ਾ ਟੁੱਟ ਗਿਆ, ਲੇਕਿਨ ਅੰਦਰ ਕੀ ਹੈਗਾ। ਓਏ ਹੋਏ, ਇਹ ਦੇਖੋ ਓਰੀਜਨਲ ਛੱਤਾਂ ਜਨਾਬ ਇਹਦੀਆਂ ਵੀ, ਔਰ ਕੰਧਾਂ ਵੀ ਓਰੀਜਨਲ। ਸਮਾਨ ਵਿੱਚ ਪਿਆ, ਮੌਜੂਦ ਪਿਆ, ਪਤਾ ਨਹੀਂ ਸਮਾਨ ਦੇ ਵਿੱਚ ਕੀ ਕੀ ਪਿਆ, ਕੋਈ ਸਮਝ ਨਹੀਂ, ਲੇਕਿਨ 1947 ਦੀ ਯਾਦ ਤਾਜ਼ਾ ਕਰ ਦਿੱਤੀ। ਇਹ ਦੇਖੋ ਜੀ, ਇਹਦੇ ਵਿੱਚ ਜਿਹੜੀ ਫੈਮਿਲੀ ਰਹਿੰਦੀ ਸੀ ਉਹ ਵੀ ਮੁਸਲਮਾਨ ਫੈਮਿਲੀ, ਉਹ ਵੀ ਹੁਣ ਇੱਥੋਂ ਨਵਾਂ ਘਰ ਬਣਾ ਕੇ ਜਾ ਚੁੱਕੀ ਹੈ। ਲਿਹਾਜ਼ਾ ਇਹ ਅਰਸਾ ਦਰਾਜ਼ ਤੋਂ ਇਹ ਕੁੰਡੀਆਂ ਜੰਗਾਲ ਖਾਦੀਆਂ ਇਸ ਤਰ੍ਹਾਂ ਹੀ ਪਈਆਂ ਨੇ, ਔਰ ਇਹ ਹੁਣ ਹਵੇਲੀ ਦੇ ਤੌਰ 'ਤੇ ਕੰਮ ਹੁੰਦਾ ਹੈ। ਇੱਥੇ ਜਿਹੜੇ ਡੰਗਰ ਨੇ, ਪਸ਼ੂ ਨੇ,
ਉਹਨਾਂ ਨੂੰ ਬੰਨਿਆ ਜਾਂਦਾ ਰਾਤ ਨੂੰ। ਤੇ ਇਹ ਗੋਬਰ ਗੋਹੇ ਦੇ ਢੇਰ ਲੱਗੇ। ਇਹ ਜੇ ਜਨਾਬ ਇਸ ਪਿੰਡ ਵਿੱਚ ਬਹੁਤ ਜ਼ਿਆਦਾ ਪੁਰਾਣੇ ਘਰ ਨਵੇਂ ਬਣ ਚੁੱਕੇ ਨੇ, ਉਹਨਾਂ ਨੂੰ ਨਵਾਂ ਬਣਾ ਲਿਆ ਗਿਆ, ਲੇਕਿਨ ਪੱਕੇ ਘਰ ਹੁੰਦੇ ਸਨ। ਇਹ ਨਾ ਅਮੀਰ ਪਿੰਡ ਹੁੰਦਾ ਸੀ ਡੋਡਾ, ਪਸਰੂਰ ਤੋਂ ਤਕਰੀਬਨ ਕੋਈ 10-11 ਕਿਲੋਮੀਟਰ ਦੂਰ ਹੈ। ਔਰ ਇਹਦੇ ਨਾਲ ਅਗਲੀ ਸਾਈਡ 'ਤੇ ਤਲਵੰਡੀ ਭਿੰਡਰਾਂ ਆ ਜਾਂਦਾ। ਇਹ ਦੇਖੋ ਜਨਾਬ, ਇਹ ਮੋਟੀ ਇੱਟ ਨਾਲ ਘਰ ਬਣਿਆ ਅੰਗਰੇਜ਼ ਦੌਰ ਦੀ। ਵੇਖੋ ਜੀ, ਹੁਣ ਮੱਛਰ ਉੱਡਦਾ ਪਿਆ ਅੱਗੇ ਨਾ ਇਸ ਕਮਰੇ 'ਚ, ਅਤੇ ਜਗ੍ਹਾ ਜਗ੍ਹਾ ਬੋਰੀਆਂ ਸਮਾਨ ਅੱਲਾ ਬੇਤਾ ਜਾਂਦਾ। ਇਹਦੇ ਵਿੱਚ ਕੀ ਹੈਗਾ? ਪੁਰਾਣਾ ਫਰਨੀਚਰ, ਇੰਨਾ ਪੁਰਾਣਾ ਵੀ ਨਹੀਂ ਲੇਕਿਨ ਪੁਰਾਣਾ ਹੋ ਚੁੱਕਿਆ। ਅਤੇ ਇਹ ਦੇਖੋ ਜਨਾਬ, ਉਹ ਸਾਹਮਣਾ ਕਮਰਾ ਜਿਹੜਾ ਨਾ, ਉਹ ਹੁਣ ਤੁਹਾਨੂੰ ਦਿਖਾ ਲੈਣਾ। ਪਹਿਲਾਂ ਮੈਂ ਇਹ ਛੋਟੀ ਇੱਟ ਦੀ ਇੱਕ ਦੀਵਾਰ ਲੱਭੀ ਜਾ, ਵੇਖੋ ਜੀ, ਓਏ ਹੋਏ ਹੋਏ। ਲਓ ਜੀ, ਇਹ ਛੋਟੀ ਇੱਟ ਅਤੇ ਇਹਦੇ ਨਾਲ ਹੀ ਬਿਲਕੁਲ ਜਿਹੜੀ ਇਹ ਬ੍ਰਿਟਿਸ਼ ਰਾਜ ਦੀ ਇੱਟ, ਮੋਟੀ ਇੱਟਾਂ ਦਾ ਇਮਤਜ਼ਾਜ, ਕੰਬੀਨੇਸ਼ਨ। ਕਿੱਥੇ ਗਏ ਲੋਕ ਜਿਹੜੇ ਇਹਨੂੰ ਇਸਤੇਮਾਲ ਕਰਦੇ ਹਨ? ਹਾਂਜੀ, ਕਿੰਨਾ ਔਖਾ ਹੋਏਗਾ ਜਿਨ੍ਹਾਂ ਨੇ ਘਰ ਛੱਡੇ ਨੇ। ਹਾਂਜੀ, ਮੁਸਲਮਾਨਾਂ ਨੇ ਆਪਣੇ ਘਰ ਭਾਰਤ 'ਚ ਛੱਡੇ, ਅਤੇ ਪਾਕਿਸਤਾਨ ਵਾਲੇ ਗੈਰ ਮੁਸਲਮਾਨ ਨੇ ਆਪਣੇ ਘਰ ਇੱਥੇ ਛੱਡੇ, ਔਰ ਹਮੇਸ਼ਾ ਹਮੇਸ਼ਾ ਲਈ ਇਹ ਧਰਤੀ ਨੂੰ ਖੁਦਾ ਹਾਫਿਜ਼ ਕਹਿ ਗਏ। ਇਹ ਹੁਣ ਕਮਰਾ ਤੁਹਾਨੂੰ ਅੰਦਰੋਂ ਦਿਖਾ ਲੈਂਦੇ ਹਾਂ। ਇਹ ਵੀਡੀਓ ਨੂੰ ਜੁੜੇ ਰਹੋ ਅਤੇ ਨਾਲ ਨਾਲ ਇਹਨੂੰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਇਹ ਦੇਖੋ ਜਨਾਬ, ਇੱਕ ਹੋਰ ਕਮਰਾ, ਇਹ ਵੀ ਪੱਕਾ ਕਮਰਾ। ਅਤੇ ਨੀਲਾ ਨੀਲਾ ਜਿਹੜਾ ਉੱਤੇ ਤੁਹਾਨੂੰ ਨਜ਼ਰ ਆ ਰਿਹਾ ਨਾ ਚੂਨਾ, ਇਹ ਮਿੱਟੀ ਦਾ ਪਹਿਲਾਂ ਲੈ ਦਿੱਤਾ ਹੈ। ਮਿੱਟੀ ਨਾਲ ਇਹਨੂੰ ਨਾ ਸੀਮੈਂਟ ਨਹੀਂ ਲਾਇਆ, ਇਹਨੂੰ ਮਿੱਟੀ ਦਾ ਲੈ ਦੇ ਕੇ ਤੇ ਉੱਤੇ ਨੀਲਾ ਫਿਰ ਚੂਨਾ ਫੇਰਿਆ। ਉਸ ਫੈਮਿਲੀ ਨੇ ਜਿਹੜੀ ਫਿਰ 1947 ਦੀ ਪਾਰਟੀਸ਼ਨ ਤੋਂ ਬਾਅਦ ਇੱਥੇ ਰਹਿੰਦੀ ਰਹੀ ਹੈ। ਇਹ ਦੇਖੋ ਨਾ, ਹੁਣ ਜੰਗਾਲ ਖਾਂ ਦੇ ਦਰਵਾਜ਼ੇ, ਗਾਡਰ, ਇਹ ਸਾਰਾ ਹੁਣ ਆਹਿਸਤਾ ਆਹਿਸਤਾ ਖ਼ਤਮ ਹੁੰਦਾ। ਸਕਾਫਤੀ ਵਿਰਸਾ, ਬਜ਼ੁਰਗਾਂ ਦੀਆਂ ਯਾਦਾਂ। ਆਉਣ ਵਾਲੇ ਚੰਦ ਦਿਨਾਂ 'ਚ ਇੱਥੇ ਵੀ ਨਵੀਂ ਤਾਮੀਰਾਤ ਹੋ ਚੁੱਕੀ ਹੋਏਗੀ। ਇਹ ਖਿੜਕੀਆਂ ਜਿੱਥੇ ਉਸ ਫੈਮਿਲੀ ਦੇ ਉਸ ਪਰਿਵਾਰ ਦੇ ਲੋਕ ਸਮਾਨ ਰੱਖਦੇ ਹੋਣਗੇ, ਅੱਜ ਉਜਾੜੇ ਪਏ ਨੇ। ਇਹ ਦੇਖੋ ਨਾ, ਇਹ ਮਿੱਟੀ ਨਾਲ ਤੁਹਾਨੂੰ ਦੱਸਿਆ ਨਾ, ਇੱਟਾਂ ਦੇ ਉੱਤੇ ਇਹ ਮਿੱਟੀ ਦਾ ਲੇ ਕੀਤਾ। ਇਹ ਦੇਖੋ, ਇਹ ਵੀ ਉਹੀ 75 ਵਰ੍ਹੇ ਪਹਿਲਾਂ ਦੀ, ਬਲਕਿ 75 ਵਰ੍ਹੇ ਤੋਂ ਵੀ ਜ਼ਿਆਦਾ, ਕਿਉਂਕਿ 75 ਵਰ੍ਹੇ ਤਾਂ ਪਾਕਿਸਤਾਨ ਹਿੰਦੁਸਤਾਨ ਨੂੰ ਬਣਿਆ ਹੋ ਗਏ ਨੇ। ਅਤੇ ਇਹ ਦੇਖੋ ਹੁਣ ਮਿੱਟੀ ਵੀ ਝੜਨੀ ਸ਼ੁਰੂ ਹੋ ਗਈ ਹੈ। ਪਲਸਤਰ ਤੱਕ ਨਹੀਂ ਮਕਾਨ ਹੋਇਆ, ਔਰ ਟੁੱਟਿਆ ਤੱਕ ਨਹੀਂ। ਇੰਨਾ ਮਜ਼ਬੂਤ ਕੰਮ। ਅੱਜ ਕੱਲ੍ਹ ਦੇ ਮਿਸਤਰੀ ਇੱਧਰੋਂ ਮਕਾਨ ਬਣਾਉਣ ਅਤੇ ਇੱਧਰੋਂ 2 ਸਾਲਾਂ ਬਾਅਦ ਉਹ ਭੁਰਨੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ। ਲੇਕਿਨ ਇਹ ਦੇਖੋ, ਕੋਈ ਸਰੀਆ ਨਹੀਂ ਇਹਨਾਂ ਵਿੱਚ ਨਾ, ਜਿਹੜੀਆਂ ਚੀਜ਼ਾਂ ਤਾਂ ਨਜ਼ਰ ਆ ਰਹੀਆਂ ਨੇ। ਦੇਖੋ ਜੀ, ਇਹ ਹੁਣ ਜਿਹੜੇ ਘਰ ਨੇ, ਇਹ ਜਿਹੜੀਆਂ ਇੱਟਾਂ ਨੇ, ਇਹ ਜਿਹੜੇ ਰੋਸ਼ਨਦਾਨ ਨੇ, ਇਹ ਯਕੀਨਨ ਅੱਜ ਵੀ ਆਪਣੇ ਅਸਲ ਮਾਲਕਾਂ ਦੀ ਰਾਹ ਤੱਕਦੇ ਹੋਣਗੇ। ਇਹ ਉਸ ਚਿਹਰਿਆਂ ਨੂੰ ਲੱਭਦੇ ਹੋਣੇ ਨੇ ਜਿਹੜੇ ਹੁਣ ਹਮੇਸ਼ਾ ਵਾਸਤੇ ਇਹਨਾਂ ਨੂੰ ਨਹੀਂ ਨਜ਼ਰ ਆ ਸਕਦੇ, ਕਿਉਂਕਿ ਉਹ ਇੱਥੇ ਹੈ ਹੀ ਨਹੀਂ। ਠੀਕ ਹੋ ਗਿਆ। ਅਤੇ ਇਹ ਜਨਾਬ ਖੂਬਸੂਰਤ ਹਵੇਲੀ। ਹੁਣ ਤਾਂ ਤੁਹਾਨੂੰ ਬਾਜ਼ਾਰ ਦਾ ਥੋੜ੍ਹਾ ਜਿਹਾ ਨਜ਼ਾਰਾ ਕਰਾਉਂਦੇ ਹਾਂ। ਇਹ ਨਿਕਲ ਕੇ ਨਾ ਨਾਲ ਹੀ ਹੈਗਾ ਬਾਜ਼ਾਰ, ਗਲੀ ਤੋਂ ਜਾ ਕੇ ਅੱਗੇ, ਇਹ ਘਰਾਂ ਤੋਂ ਅੱਗੇ ਲੰਘ ਕੇ, ਅਤੇ ਉਹ ਪੁਰਾਣਾ ਮੀਨਾ ਬਾਜ਼ਾਰ ਹੈ। ਖੈਰ, ਉਸ ਬਾਜ਼ਾਰ ਦੀ ਮੈਂ ਆਲਰੇਡੀ ਮੁਕੰਮਲ ਇੱਕ ਡਿਟੇਲਡ ਵੀਡੀਓ ਬਣਾ ਚੁੱਕਿਆ, ਉਹ ਵੀ ਤੁਸੀਂ ਮੇਰੇ ਚੈਨਲ 'ਤੇ ਵੇਖ ਸਕਦੇ ਹੋ। ਮੈਂ ਉਹਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ 'ਚ ਦੇ ਦਿਆਂਗਾ। ਲੇਕਿਨ ਹੁਣ ਝਲਕ ਤੁਹਾਨੂੰ ਦਿਖਾ ਲਿਆ ਕਿ ਜਿੱਥੇ ਇਸ ਇਲਾਕੇ ਦਾ ਵੱਡਾ ਮੀਨਾ ਬਾਜ਼ਾਰ ਹੁੰਦਾ ਸੀ। ਜਦੋਂ ਤੁਸੀਂ ਇਹਨਾਂ ਘਰਾਂ ਤੋਂ ਨਿਕਲ ਕੇ ਅੱਗੇ ਜਾਂਦੇ ਹੋ ਨਾ, ਇਹ ਸੱਜੇ ਖੱਬੇ ਸਾਰੇ ਪੁਰਾਣੇ ਘਰ ਹੁੰਦੇ ਸਨ। ਠੀਕ ਹੈ ਨਾ। ਲੇਕਿਨ ਵਕਤ ਦੇ ਨਾਲ ਨਾਲ ਲੋਕਾਂ ਨੇ ਇਸ ਤਰ੍ਹਾਂ ਜਿਹੜੇ ਘਰ ਸਨ ਪੁਰਾਣੇ, ਉਹਨਾਂ ਨੂੰ ਡਿਮੋਲਿਸ਼ ਕਰਕੇ, ਉਹਨਾਂ ਨੂੰ ਖ਼ਤਮ ਕਰਕੇ ਅਤੇ ਨਵੇਂ ਘਰ ਬਣਾ ਲਏ ਨੇ। ਇਹ ਹੁਣ ਨਾਲ ਹੀ ਇੱਥੋਂ ਅੱਗੇ ਜਾ ਕੇ ਅਤੇ ਤੁਹਾਨੂੰ ਮੀਨਾ ਬਾਜ਼ਾਰ ਦਿਖਾ ਲੈਂਦੇ ਹਾਂ। ਖੱਤਰੀਆਂ ਦੀਆਂ ਦੁਕਾਨਾਂ, ਬਹੁਤ ਅਮੀਰ ਖੱਤਰੀ ਕਾਰੋਬਾਰੀ ਲੋਕ, ਹਿੰਦੂ ਕਾਰੋਬਾਰੀ ਸ਼ਖਸੀਆਤ। ਇਹ ਦੇਖੋ ਨਾ, ਉਹ ਤੰਗ ਗਲੀਆਂ, ਪੁਰਾਣੀਆਂ ਪੱਕੀਆਂ ਗਲੀਆਂ। ਇਹ 9 ਨਾਵੇਂ ਪਿੰਡ ਹੁੰਦਾ ਸੀ, ਯਾਨੀ ਕਿ 9 ਨੰਬਰਦਾਰ ਇਸ ਪਿੰਡ ਦੇ ਹੁੰਦੇ ਸਨ, ਔਰ ਬਹੁਤ ਵੱਡਾ ਪਿੰਡ ਕਹਿਲਾਂਦਾ। 9 ਨਾਵੇਂ ਪਿੰਡ ਦਾ ਮਤਲਬ ਹੁੰਦਾ ਸੀ ਕਿ ਆਮ ਪਿੰਡਾਂ ਨਾਲੋਂ ਵੱਡਾ ਪਿੰਡ, ਕਸਬਾ ਟਾਈਪ ਪਿੰਡ, ਜਿੱਥੇ ਬਾਜ਼ਾਰ ਤੱਕ ਬਣਾਏ ਗਏ ਸਨ। ਅੱਛਾ, ਇਹ ਜਨਾਬ ਆ ਗਿਆ ਬਾਜ਼ਾਰ। ਇਹਦੀਆਂ ਕੁਛ ਨਵੀਆਂ ਦੁਕਾਨਾਂ ਜਿਹੜੀਆਂ ਕਿ ਇੱਥੇ ਪੁਰਾਣੀਆਂ ਹੁੰਦੀਆਂ ਸਨ, ਉਹਨਾਂ ਲੈਫਟ ਸਾਈਡ 'ਤੇ ਸਾਰੀਆਂ ਢਾਹ ਕੇ ਨਵੀਆਂ ਬਣ ਗਈਆਂ ਨੇ, ਅਤੇ ਇਹ ਸਾਈਡ ਦੇਖੋ, ਇੱਥੇ ਕੁਝ ਪੁਰਾਣੀਆਂ ਦੁਕਾਨਾਂ ਅੱਜ ਵੀ ਮੌਜੂਦ ਨੇ।
ਇਹ ਦੇਖੋ ਜਨਾਬ, ਇਹ ਹੁਣ ਨਾਕਾਬਲੇ ਇਸਤੇਮਾਲ ਦੁਕਾਨਾਂ ਨੇ, ਕਿਉਂਕਿ ਇਹ ਟੁੱਟੀਆਂ ਤੇ ਨਹੀਂ। ਇਹ ਡਾਟ ਜਿਹੜੀ ਹੈ ਬਗੈਰ ਸਰੀਏ ਤੇ ਬਗੈਰ ਸੀਮੈਂਟ ਤੋਂ ਬਣੀ ਹੈ, ਤੇ ਅੱਜ ਵੀ ਕਿੱਡੀ ਖੂਬਸੂਰਤ ਔਰ ਅੱਖਾਂ ਨੂੰ ਅੱਛੀ ਲੱਗ ਰਹੀ ਹੈ। ਲੇਕਿਨ ਇਹਦੇ ਅੰਦਰ ਬਰਾਮਦਾ ਤੇ ਬਰਾਮਦੇ ਦੇ ਪਿੱਛੇ ਜਿਹੜੀਆਂ ਦੁਕਾਨਾਂ ਨੇ ਨਾ, ਉਹ ਖੰਡਰ ਬਣ ਚੁੱਕੀਆਂ ਨੇ। ਇਹ ਪੂਰਾ ਬਾਜ਼ਾਰ ਪੁਰਾਣਾ ਸੀ, ਲੇਕਿਨ ਹੁਣ ਵਿੱਚ ਬਹੁਤ ਸਾਰੀ ਨਵੀਂ ਤਾਮੀਰਾਤ ਹੋ ਚੁੱਕੀਆਂ ਨੇ, ਲੇਕਿਨ ਉਸ ਦੇ ਬਾਵਜੂਦ ਪੁਰਾਣੇ ਸ਼ਾਹਕਾਰ ਅੱਜ ਵੀ ਨਜ਼ਰ ਆਉਂਦੇ ਨੇ। ਖੂਬਸੂਰਤੀ ਆਪਣੀ ਹੀ ਇਹਨਾਂ ਦੁਕਾਨਾਂ ਦੀ ਨਜ਼ਰ ਆਉਂਦੀ ਹੈ, ਗੋ ਕਿ ਇਹਨਾਂ ਨੂੰ ਹੁਣ ਹਮੇਸ਼ਾ ਵਾਸਤੇ ਤਾਲੇ ਵੱਜ ਚੁੱਕੇ ਨੇ। ਦੋਸਤੋ, ਐਸੀ ਅੱਜ ਦੀ ਵੀਡੀਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।